1188 ਵਿੱਚ ਕਸਬਾ ਖੋਤੋਵਾਲ ਜ਼ਿਲ੍ਹਾ ਮੁਲਤਾਨ ਵਿੱਚ ਪੈਦਾ ਹੋਏ। ਹਜ਼ਰਤ ख्वाजा ਕੁਤਬੁੱਦੀਨ ਬਖਤਿਆਰ ਕਾਕੀ ਰਹਿਮਤੁल्लाह अलैह ਦੇ ਹੱਥ ਉੱਤੇ ਬੈਅਤ ਕਰਕੇ ਸਿਲਸਿਲਾ ਚਿਸ਼ਤੀਆ ਨਾਲ ਤਲਕ ਜੋੜਿਆ। ਫਰੀਦਾ ਕਾਲੇ ਮਹਿੰਦੇ ਕੱਪੜੇ ਤੇ ਕਾਲਾ ਮਹਿੰਦਾ ਦੇਸ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਵਿੱਚ ਦੇ ਇੱਕ ਸ਼ਹਿਰ ਪਾਕਪਤਨ ਜਿੰਦੇ ਵਿੱਚ ਇੱਕ ਬੜੀ ਮਸ਼ਹੂਰ ਹਸਤੀ ਉਹਦਾ ਜ਼ਿਕਰ ਕਰਾਂਗਾ ਜਿਹਦੀ ਵਜ੍ਹਾ ਤੋਂ ਪਾਕਪਤਨ ਬਣਿਆ, ਜਿਹਦੀ ਵਜ੍ਹਾ ਤੋਂ ਪਾਕਪਤਨ ਨਾਂ ਰੱਖਿਆ ਗਿਆ। ਲੇਕਿਨ ਇਸ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਗਰ ਤੁਸੀਂ ਨਵੇਂ ਹੋ ਤੇ ਲਾਜ਼ਮੀ ਕਰੋ ਕਿਉਂਕਿ ਇਹੋ ਜਿਹੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ। ਉਹ ਬਜ਼ੁਰਗ ਨੇ ਹਜ਼ਰਤ ਬਾਬਾ ਫਰੀਦ। ਹਜ਼ਰਤ ਬਾਬਾ ਫਰੀਦ ਬਰਸਗੀਰੀ ਵਿੱਚ ਸਿਲਸਿਲਾ ਚਿਸ਼ਤੀਆ ਦੇ ਤੀਸਰੇ ਵੱਡੇ ਬਜ਼ੁਰਗ ਤੇ ਪੰਜਾਬੀ ਦੇ ਪਹਿਲੇ ਬਕਾਇਦਾ ਸ਼ਾਇਰ ਨੇ। ਬਾਬਾ ਫਰੀਦ 1188 ਵਿੱਚ ਕਸਬਾ ਖੋਤੋਵਾਲ ਜ਼ਿਲ੍ਹਾ ਮੁਲਤਾਨ ਵਿੱਚ ਪੈਦਾ ਹੋਏ। ਮੁਲਤਾਨ ਦੀ ਇੱਕ ਮਸਜਿਦ ਵਿੱਚ ਮੌਲਾਨਾ ਮਿਨਾਜੁਦੀਨ ਤਿਰਮਜ਼ੀ ਕੋਲੋਂ ਅਰਬੀ, ਫਾਰਸੀ ਤੇ ਕੁਰਾਨ ਹਦੀਸ ਦੀ ਤਾਲੀਮ ਮੁਕੰਮਲ ਕੀਤੀ। ਉਮਰ ਦੇ 18ਵੇਂ ਸਾਲ ਵਿੱਚ ਹਜ਼ਰਤ ख्वाजा ਕੁਤਬੁੱਦੀਨ ਬਖਤਿਆਰ ਕਾਕੀ ਰਹਿਮਤੁल्लाह अलैह ਦੇ ਹੱਥ ਉੱਤੇ ਬੈਅਤ ਕਰਕੇ ਸਿਲਸਿਲਾ ਚਿਸ਼ਤੀਆ ਨਾਲ ਤਲਕ ਜੋੜਿਆ। ਬੈਅਤ ਕਰਕੇ ਸਿਲਸਿਲਾ ਚਿਸ਼ਤੀਆ ਨਾਲ ਤਲਕ ਜੋੜਿਆ। ਹੋਰ ਤਾਲੀਮ ਹਾਸਲ ਕਰਨ ਲਈ ਕੰਦਾਰ, ਬਗਦਾਦ, ਈਰਾਨ ਤੇ ਬੁਖਾਰਾ ਦੀ ਸੈਰੋ ਸਿਆਹਤ ਕੀਤੀ ਤੇ ਵੱਡੇ ਵੱਡੇ ਮਸ਼ਾਇਖ ਕੋਲੋਂ ਰੂਹਾਨੀ ਫੈਜ਼ ਪਾਇਆ। ਅਖੀਰ ਮੁਲਤਾਨ ਪਰਤ ਆਏ। ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह अलैह ਦੀ ਖਿਦਮਤ ਵਿੱਚ ਹਾਜ਼ਰੀ ਦਿੱਤੀ ਤੇ ਕੁਝ ਅਰਸ਼ਾ ਮੁਰਸ਼ਦ ਦੀ ਹਿਦਾਇਤ ਮੁਤਾਬਕ ਹਾਂਸੀ ਵਿੱਚ ਮੁਕੀਮ ਰਹੇ। ਸ਼ੇਖ ਦੀ ਵਫਾਤ ਮਗਰੋਂ ਦਿੱਲੀ ਪਹੁੰਚੇ। ਮੁਰਸ਼ਦ ਦੀ ਵਸੀਅਤ ਦੇ ਮੁਤਾਬਕ ਉਹਨਾਂ ਦਾ ਖਰਕਾ, ਅਸਾ ਤੇ ਨਾਲਾਇਨ ਵਗੈਰਾ ਸਭ ਚੀਜ਼ਾਂ ਆਪ ਨੂੰ ਦਿੱਤੀਆਂ ਗਈਆਂ। ਆਪ ਨੇ ਅਜੋਦਨ ਵਿੱਚ ਡੇਰਾ ਲਾਇਆ। ਅਜੋਦਨ ਜਿਹੜਾ ਮੌਜੂਦਾ ਅੱਜ ਪਾਕਪਤਨ ਹੈ, ਇਹਦਾ ਪਹਿਲਾ ਨਾਂ ਅਜੋਦਨ ਸੀ, ਲਿਹਾਜ਼ਾ ਬਾਬਾ ਫਰੀਦ ਦੁਰੀ ਅਜੋਦਨ ਵਿੱਚ ਡੇਰਾ ਲਾਇਆ। ਉਸ ਵੇਲੇ ਜੰਗਲੀ ਇਲਾਕਾ ਸੀ। ਆਲੇ ਦੁਆਲੇ ਦੀਆਂ ਅਨਪੜ੍ਹ ਤੇ ਅੱਖੜ ਕੌਮਾਂ ਨੇ ਬੜਾ ਸਤਾਇਆ, ਪਰ ਆਪ ਨੇ ਦਿਲ ਨਾ ਹਾਰਿਆ। ਅਖੀਰ ਉਹਨਾਂ ਦੀ ਮੁਹੱਬਤ ਦਾ ਇਹ ਕਰਿਸ਼ਮਾ ਸੀ ਕਿ ਉਹੀ ਕੌਮਾਂ ਹੌਲੀ ਹੌਲੀ ਇਸਲਾਮ ਵੱਲ ਮਾਇਲ ਹੋ ਗਈਆਂ। ਸੁਲਤਾਨ ਸ਼ਮਸੁਦੀਨ ਤਮਸ਼ ਦੀ ਆਪ ਦਾ ਮੁਤਕੱਦਦ ਸੀ। ਸੁਲਤਾਨ ਨਾਸਰੁਦੀਨ ਮਹਿਮੂਦ ਨੇ ਪਾਕਪਤਨ ਪਹੁੰਚ ਕੇ ਹਾਜ਼ਰੀ ਦਿੱਤੀ। ਆਪ ਸਿਪਤ ਸਲਾਰ ਅਲਗ ਖਾਨ ਦੇ ਹੱਥ ਨਗਦ ਨਜ਼ਰਾਨੇ ਤੇ 4 ਪਿੰਡਾਂ ਦੀ ਜਾਗੀਰ ਦਾ ਫਰਮਾਨ ਭੇਜਿਆ। ਸ਼ੇਖ ਨੇ ਨਗਦ ਰਕਮ ਤੇ ਮਸਕਿਨਾਂ ਵਿੱਚ ਫੌਰਨ ਵੰਡ ਦਿੱਤੀ, ਪਰ ਜਾਗੀਰ ਵਸੂਲ ਕਰਨ ਤੋਂ ਮਾਜ਼ੂਰੀ ਜ਼ਾਹਿਰ ਕੀਤੀ। ਅਲਗ ਖਾਨ ਨੇ ਆਪ ਤੋਂ ਮੁਤਾਸਰ ਹੋ ਕੇ ਆਪ ਦੇ ਹੱਥ ਉੱਤੇ ਬੈਅਤ ਕਰ ਲਈ। ਅਲਗ ਖਾਨ ਦੇ ਖਲੂਸ ਨੂੰ ਵੇਖ ਕੇ ਹਜ਼ਰਤ ਬਾਬਾ ਫਰੀਦ ਨੇ ਉਸ ਨੂੰ ਬਾਦਸ਼ਾਹ ਬਣਨ ਦੀ ਬਸ਼ਾਰਤ ਦਿੱਤੀ। ਇਹੀ ਅਲਗ ਖਾਨ ਬਾਅਦ ਵਿੱਚ ਸੁਲਤਾਨ ਗਿਆਸੁਦੀਨ ਬਲਬਨ ਦੇ ਨਾਂ ਤੋਂ ਸੁਲਤਾਨ ਗਿਆਸੁਦੀਨ ਬਲਬਨ ਦੇ ਨਾਂ ਉੱਤੇ ਦਿੱਲੀ ਦੇ ਤਖਤ ਉੱਤੇ ਜਾ ਬੈਠਾ। ਹਜ਼ਰਤ ਬਾਬਾ ਫਰੀਦ 1265 ਵਿੱਚ ਇਸ ਦੁਨੀਆ ਤੋਂ ਕਿਨਾਰਾ ਕਰ ਗਏ। ਆਪ ਦੇ ਮੁਰੀਦਾਂ ਵਿੱਚੋਂ ਹਜ਼ਰਤ ਨਿਜ਼ਾਮੁਦੀਨ ਔਲੀਆ, ਇਲਾਵੁਦੀਨ ਸਾਬਰ, ਹਜ਼ਰਤ ਬਦਰੁਦੀਨ ਇਸਹਾਕ ਤੇ ਜਮਾਲੁਦੀਨ ਹਾਂਸਵੀ ਦੇ ਨਾਮ ਬੜੇ ਨੁਮਾਇਆ ਨੇ। ਹਜ਼ਰਤ ਬਾਬਾ ਫਰੀਦ ਨੇ ਆਪਣੇ ਅਸ਼ਲੋਕ ਵੀ ਪੜ੍ਹੇ, ਜਿਨ੍ਹਾਂ ਅਸ਼ਲੋਕਾਂ ਉਹ ਪੰਜਾਬੀ ਵਿੱਚ ਸਨ, ਜਿਨ੍ਹਾਂ ਤੋਂ ਕੌਮਾਂ ਜਿਹੜੀਆਂ ਨਾਲ ਬੈਠੀਆਂ ਬੜੀਆਂ ਮੁਤਾਸਰ ਹੋਈਆਂ। ਹਜ਼ਰਤ ਬਾਬਾ ਫਰੀਦ ਨੇ ਅਰਬੀ ਤੇ ਫਾਰਸੀ ਦੇ ਉੱਚੇ ਦਰਜੇ ਦੇ ਆਲਮ ਸਨ। ਉਸ ਵੇਲੇ ਇਹਨਾਂ ਜ਼ੁਬਾਨਾਂ ਦੀ ਸਰਕਾਰ ਵੱਲੋਂ ਸਰਪ੍ਰਸਤੀ ਵੀ ਹੋ ਰਹੀ ਸੀ, ਪਰ ਬਾਬਾ ਜੀ ਨੇ ਪੰਜਾਬੀ ਨੂੰ ਜ਼ਰੀਆ ਇਜ਼ਹਾਰ ਬਣਾ ਕੇ ਆਵਾਮ ਨਾਲ ਆਪਣੇ ਮਜ਼ਬੂਤ ਰਿਸ਼ਤੇ ਦਾ ਸਬੂਤ ਦਿੱਤਾ। ਆਪ ਦੇ ਅਸ਼ਲੋਕਾਂ ਦੀ ਜ਼ੁਬਾਨ ਨਰਮ, ਧੀਮੀ ਤੇ ਮਿੱਠੀ ਹੈ। ਸਾਦਗੀ ਤੇ ਖਲੂਸ ਨਾਲ ਰਚੀ ਹੋਈ ਜ਼ੁਬਾਨ ਪੜ੍ਹਨ, ਸੁਣਨ
ਵਾਲਿਆਂ ਦੇ ਦਿਲਾਂ ਵਿੱਚ ਬੇਇਖਤਿਆਰ ਉਤਰ ਆਉਂਦੀ ਹੈ। ਬਾਬਾ ਫਰੀਦ ਨੇ ਲੋਕਾਂ ਨੂੰ ਅਕਲ ਤੇ ਦਾਨਸ਼ ਦੀਆਂ ਗੱਲਾਂ ਸਮਝਾਉਣ ਵਾਸਤੇ ਪਰਾਏ ਰਾਸ ਅੰਦਾਜ਼ ਇਖਤਿਆਰ ਨਹੀਂ ਕੀਤਾ, ਸਗੋਂ ਆਪਣੇ ਆਪ ਨੂੰ ਮੁਲਾਮਤ ਕਰਕੇ ਲੁਕਾਈ ਦੀ ਇਸਲਾਹ ਕਰਦੇ ਨੇ। ਬਾਬਾ ਫਰੀਦ ਦੇ ਵੇਲੇ ਦੇ ਹੁਕਮਰਾਨ ਤੁਬਕੇ ਜਿਹੜੇ ਇਕਤਦਾਰ ਦੀ ਹਿਰਸ ਵਿੱਚ ਅੰਨੇ ਹੋ ਚੁੱਕੇ ਸਨ, ਉਹਨਾਂ ਨੂੰ ਵੀ ਬਰਾਹ ਰਾਸਤ ਤਨਕੀਦ ਤੇ ਮੁਲਾਮਤ ਦਾ ਨਿਸ਼ਾਨਾ ਬਣਾਇਆ। ਸਗੋਂ ਦੁਨੀਆ ਦੀ ਬੇਸਬਾਤੀ ਤੇ ਵੇਲੇ ਹੇਰ ਪੇਰ ਦੇ ਐਸੇ ਇਬਰਤ ਬਰੇ ਨਮੂਨੇ ਪੇਸ਼ ਕਰਦੇ ਨੇ ਕਿ ਜਿਨ੍ਹਾਂ ਨੂੰ ਪੜ੍ਹ ਕੇ ਦਿਲ ਕੰਬ ਜਾਂਦਾ ਹੈ। ਇਸ ਗੱਲੇ ਬਾਬਾ ਜੀ ਦਾ ਅੰਦਾਜ਼ ਤਮਸੀਲੀ ਬਣ ਗਿਆ। ਇਹ ਛੋਟੀਆਂ ਛੋਟੀਆਂ ਤਮਸੀਲਾਂ ਦੇ ਜ਼ਰੀਏ ਉਹਨਾਂ ਦੇ ਡੂੰਘੇ ਵਿਚਾਰ ਪੜ੍ਹਨ ਸੁਣਨ ਵਾਲਿਆਂ ਤੱਕ ਬੜੀ ਆਸਾਨੀ ਨਾਲ ਪਹੁੰਚ ਜਾਂਦੇ ਨੇ। ਬਾਬਾ ਫਰੀਦ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹਨਾਂ ਨੇ ਹਯਾਤੀ ਦੇ ਦੁੱਖ ਦਰਦਾਂ ਭਰੇ ਸਫ਼ਰ ਨੂੰ ਮੌਜੂ ਬਣਾ ਕੇ ਦਰਅਸਲ ਲੋਕਾਈ ਦੇ ਦਿਲ ਦੀਆਂ ਤਾਰਾਂ ਨੂੰ ਛੜਿਆ। ਇਹ ਬਾਬਾ ਜੀ ਆਪਣੀ ਸ਼ਾਇਰੀ ਵਿੱਚ ਲੋਕਾਂ ਨੂੰ ਸਿਹਤਮੰਦ ਤੇ ਕਾਮਯਾਬ ਹਯਾਤੀ ਦਾ ਦਾਰੋਮਦਾਰ ਮੁਹੱਬਤ ਦੇ ਜਜ਼ਬਿਆਂ ਉੱਤੇ ਰੱਖਣ ਦੀ ਤਲਕੀਨ ਕਰਦੇ ਨੇ। ਵੈਸੇ ਵੀ ਚਿਸ਼ਤੀਆ ਸਿਲਸਿਲੇ ਵਿੱਚ ਇਸ ਜਜ਼ਬੇ ਨੂੰ ਇੱਕ ਮਰਕਜ਼ੀ ਥਾਂ ਹਾਸਿਲ ਹੈ। ਬਾਬਾ ਫਰੀਦ ਦੇ ਇੱਕ ਦੋ ਸ਼ੇਰ ਮੈਂ ਅਰਜ਼ ਕਰਨਾ ਚਾਹਾਂਗਾ। ਬਾਬਾ ਫਰੀਦ ਦੇ ਸ਼ਲੋਕ ਲੋਕਾਂ ਨੂੰ ਉਹ ਮੈਂ ਇੱਕ ਦੋ ਮਿਸਾਲਾਂ ਵਾਸਤੇ ਇੱਥੇ ਲਿਖਣਾ ਸੁਣਾਉਣਾ ਤੁਹਾਨੂੰ ਚਾਹਾਂਗਾ। ਬਾਬਾ ਫਰੀਦ ਦੇ ਸ਼ਲੋਕ ਕਿਵੇਂ ਦੇ ਹੁੰਦੇ ਸਨ, ਮੈਂ ਤੁਹਾਨੂੰ ਇੱਕ ਦੋ ਮਿਸਾਲ ਦੇ ਤੌਰ 'ਤੇ ਦੱਸਣਾ ਵਾ। ਬਾਬਾ ਫਰੀਦ ਕੀ ਕਹਿੰਦੇ ਨੇ ਆਪਣੇ ਸ਼ਲੋਕ ਵਿੱਚ? ਉਹ ਕਹਿੰਦੇ ਨੇ, ਫਰੀਦਾ ਕਾਲੇ ਮਹਿੰਡੇ ਕੱਪੜੇ ਤੇ ਕਾਲਾ ਮਹਿੰਡਾ ਦੇਸ, ਗੁਨਾਹੀ ਬਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਫਰੀਦਾ ਰੁੱਖੀ ਸੁੱਖੀ ਖਾਏ ਕਿ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਵੀਂ ਜੀ। ਬਹੁਤ ਸ਼ੁਕਰੀਆ ਜੀ। ਅਗਰ ਤੁਸੀਂ ਮੇਰੇ ਚੈਨਲ ਨਾਲ ਜੁੜੇ ਹੋ ਤੇ ਤੁਹਾਨੂੰ ਤਾਰੀਖ ਦੇ ਨਾਲ ਨਾਲ ਤੇ ਤੁਹਾਨੂੰ ਪੰਜਾਬ ਦੀ ਹਿਸਟਰੀ ਦੱਸਦਾ ਰਹੇਗਾ। ਬਹੁਤ ਸ਼ੁਕਰੀਆ।